ਬਸ ਅਸੀਂ ਇਹੋ ਹੀ ਚਾਹੁੰਦੇ ਹਾਂ ਵੀ ਅਮਨ ਸ਼ਾਂਤੀ ਰਵੇ, ਦੋਵੇਂ ਮੁਲਕ ਪਿਆਰ ਦੇ ਨਾਲ ਰਹਿਣ। ਜਿਸ ਤਰ੍ਹਾਂ ਦੇ ਨਾਲ ਕਦੇ ਆਪਾਂ ਯੂਰਪ ਦੇ ਵਿੱਚ ਸੁਣਦੇ ਹਾਂ ਵੀ ਬਿਨਾਂ ਵੀਜ਼ੇ ਤੋਂ ਇੱਕ ਸੜਕ ਪਾਰ ਕਰਕੇ ਤੇ ਦੂਸਰੇ 'ਚ ਚਲੇ ਜਾਈਦਾ, ਅਮਰੀਕਾ ਤੋਂ ਪਾਰ ਕਰਕੇ ਤੇ ਕੈਨੇਡਾ 'ਚ ਚਲੇ ਜਾਈਦਾ। ਤੇ ਕਾਸ਼ ਇਹੋ ਜਿਹੇ ਤਰੀਕੇ ਇੱਥੇ ਵੀ ਹੋਣ ਵੀ ਅਸੀਂ ਵੀ ਜਦੋਂ ਦਿਲ ਕਰੇ ਤੇ ਲਾਹੌਰ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਲਾਹੌਰ ਜਾ ਸਕੀਏ। अस्सलामुअलैकुम, सत श्री अकाल। तुसी देख रहे हो पंजाबी प्रचार टीवी और मैं तुहाडे नाल इरफान समोर। असी गुरुद्वारा करतारपुर साहब इस टाइम मौजूद हाँ और मेरे नाल एक कपल मौजूद है, चढ़ते पंजाब तो आया है। इन्हां नाल गलबात करने आ, जरा व्यूज़ शेयर करने आ। सत श्री अकाल जी। सत श्री अकाल, वालेकुम सलाम जी। पंजाब तो आए ਅਸੀਂ चढ़ते पंजाब तो लैंदे पंजाब। ਹਾਂਜੀ, ਕੀ ਹਾਲ ਚਾਲ ਨੇ ਚੜ੍ਹਦੇ ਪੰਜਾਬ ਦੇ? ਸਭ ਬਹੁਤ ਵਧੀਆ ਜੀ। ਬਸ ਅਸੀਂ ਤੇ ਸਾਡੇ ਬੱਚੇ ਜਿਹੜੇ ਨੇ ਅੱਜ ਕੱਲ੍ਹ YouTube ਤੇ ਅਸੀਂ ਵੀ ਤੁਹਾਡੇ ਪਾਕਿਸਤਾਨ ਦੇ ਫਰਹਾਨ ਸ਼ਹੀਦ ਤੇ ਇਕਰਾ ਅਜ਼ੀਜ਼ ਦੇ ਡਰਾਮੇ ਹੀ ਦੇਖਦੇ ਆ ਜੀ। ਅੱਛਾ ਅੱਛਾ। ਤੇ YouTube ਜੇ ਸਾਡੇ ਘਰ ਚੱਲਦਾ ਹੈ ਅੱਜ ਕੱਲ੍ਹ ਤੇ ਵਾਈਫਾਈ ਦੇ ਥਰੂ ਤੇ ਉਹ ਪਾਕਿਸਤਾਨ ਦੇ ਡਰਾਮੇ ਚੱਲਦੇ ਆ। ਕੀ ਬਾਤ ਹੈ, ਫਿਰ ਤਾਂ ਤੁਸੀਂ ਬਹੁਤ ਕੁਝ ਪਾਕਿਸਤਾਨ ਬਾਰੇ ਜਾਣਦੇ ਹੋ। ਬਹੁਤ ਕਲਚਰ ਅਸੀਂ ਬਹੁਤ ਦੇਖਦੇ ਹਾਂ ਜੀ। ਤੇ ਅਸੀਂ ਵੀ ਵੱਡੇ ਵੀ ਉਸੇ ਵੇਖ ਵੇਖ ਕੇ ਹੀ ਹੋਏ ਆ। ਅੱਛਾ, ਅਸੀਂ ਵੀ ਇੰਡੀਆ ਬਾਰੇ ਡਰਾਮੇ ਵਗੈਰਾ ਹੋ ਗਏ ਜਾਂ ਫਿਰ ਸ਼ੋਜ਼ ਵਗੈਰਾ 'ਚ ਵਲੌਗਸ ਵਗੈਰਾ ਦੇਖਦੇ ਰਹਿੰਦੇ ਆ। ਲੇਕਿਨ ਅੱਜ ਤੁਸੀਂ ਮਿਲ ਗਏ ਹੋ ਇਤਫਾਕਨ, ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਤੁਹਾਡੇ ਕੋਲ ਪੁੱਛਨੇ ਅਸਲ ਇੰਡੀਆ ਹੈ ਕੈਸਾ, ਚੜ੍ਹਦਾ ਪੰਜਾਬ ਹੈ ਕੈਸਾ, ਜ਼ਰਾ ਦੱਸੋ ਕੁਛ। ਚੜ੍ਹਦਾ ਪੰਜਾਬ ਇਸ ਵੇਲੇ ਜੀ ਬਸ ਅਸੀਂ ਇਹੋ ਹੀ ਚਾਹੁੰਦੇ ਹਾਂ ਵੀ ਅਮਨ ਸ਼ਾਂਤੀ ਰਵੇ, ਦੋਵੇਂ ਮੁਲਕ ਪਿਆਰ ਦੇ ਨਾਲ ਰਹਿਣ। ਜਿਸ ਤਰ੍ਹਾਂ ਦੇ ਨਾਲ ਕਦੇ ਆਪਾਂ ਯੂਰਪ ਦੇ ਵਿੱਚ ਸੁਣਦੇ ਹਾਂ ਵੀ ਬਿਨਾਂ ਵੀਜ਼ੇ ਤੋਂ ਇੱਕ ਸੜਕ ਪਾਰ ਕਰਕੇ ਤੇ ਦੂਸਰੇ 'ਚ ਚਲੇ ਜਾਈਦਾ, ਅਮਰੀਕਾ ਤੋਂ ਪਾਰ ਕਰਕੇ ਤੇ ਕੈਨੇਡਾ 'ਚ ਚਲੇ ਜਾਈਦਾ। ਤੇ ਕਾਸ਼ ਇਹੋ ਜਿਹੇ ਤਰੀਕੇ ਇੱਥੇ ਵੀ ਹੋਣ ਵੀ ਅਸੀਂ ਵੀ ਜਦੋਂ ਦਿਲ ਕਰੇ ਤੇ ਲਾਹੌਰ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਲਾਹੌਰ ਜਾ ਸਕੀਏ। ਅੱਛਾ, ਮੈਂ ਇੱਧਰੋਂ ਦੀ ਆ ਰਿਹਾ ਸੀ ਨਾ, ਮੈਂ ਦੇਖਿਆ ਦੋ ਬੈਂਚਾਂ ਤੇ ਦੋ ਕਪਲ ਬੈਠੇ ਨੇ ਜੀ। ਇੱਕ ਚੜ੍ਹਦੇ ਪੰਜਾਬ ਦਾ, ਇੱਕ ਲਹਿੰਦੇ ਪੰਜਾਬ ਦਾ, ਦੋ ਅਲੱਗ-ਅਲੱਗ ਕੰਟਰੀਜ਼ ਤੋਂ। ਤੇ ਇੱਕ ਨਾ ਇੱਕ ਇਮੈਜਿਨਰੀ ਜਿਹਾ ਸੀਨ ਲੱਗ ਰਿਹਾ ਸੀ ਜੀ। ਤੇ ਮਤਲਬ ਇੰਜ ਕਹਿ ਲਓ ਕਿ ਯਕੀਨ ਨਹੀਂ ਆ ਰਿਹਾ ਕਿ ਦੋ ਮੁਲਕਾਂ ਦੇ ਲੋਕੀ ਇੰਜ ਬੈਠੇ ਨੇ। ਤੇ ਕੀ ਕਹੋਗੇ ਇਸ ਬਾਰੇ ਤੁਸੀਂ? ਮਿਲ ਕੇ ਇੱਥੇ ਬੈਠੇ ਸੀ, ਕੀ ਗੱਲਬਾਤ ਹੋ ਰਹੀ ਸੀ? ਬਹੁਤ ਅੱਛਾ ਲੱਗਾ ਜਦੋਂ ਮੈਂ ਪਾਕਿਸਤਾਨ ਦੀ ਜ਼ਮੀਨ ਤੇ ਪੈਰ ਰੱਖਿਆ ਨਾ, ਤਾਂ ਮੇਰੀ ਫੀਲਿੰਗ ਬਹੁਤ ਹੀ, ਮੈਨੂੰ ਅੱਛੀ ਫੀਲਿੰਗ ਆਈ, ਬਹੁਤ ਹੀ ਗੁੱਡ ਫੀਲਿੰਗ ਆਈ। ਤੇ ਮੈਂ ਉਹ ਮਤਲਬ ਸੋਚਿਆ ਕਿ ਕਾਸ਼ ਮੇਰੇ ਬੱਚੇ ਵੀ ਨਾਲ ਹੁੰਦੇ ਤੇ ਅੱਜ ਉਹ ਵੇਖਦੇ ਕਿ ਕਿਸ ਤਰ੍ਹਾਂ ਮਤਲਬ ਬਹੁਤ ਹੀ ਪੀਸਫੁਲ ਜਿਹਾ, ਬੜਾ ਅੱਛਾ ਲੱਗਾ ਇੱਕ ਦੂਜੇ ਨਾਲ ਗੱਲਬਾਤ ਕਰਕੇ, ਮਿਲ ਕੇ ਬਹੁਤ ਹੀ ਖੁਸ਼ੀ ਹੋਈ ਹੈ। ਬੱਚੇ ਛੋਟੇ ਆ ਜਾਂ ਵੱਡੇ ਹੋ ਗਏ? ਵੱਡੇ ਹੈ, ਮਤਲਬ ਬੇਟੀ 10th 'ਚ ਹੈ। ਫਿਰ ਲੈ ਕੇ ਨਹੀਂ ਆਏ ਨਾਲ? ਪਾਸਪੋਰਟ ਨਹੀਂ ਸੀ ਬਣੇ ਹੋਏ ਉਹਨਾਂ ਦੇ। ਅੱਛਾ ਅੱਛਾ, ਬੱਚਿਆਂ ਦੇ ਪਾਸਪੋਰਟ ਨਹੀਂ ਸੀ। ਸਹੀ। ਇਨਸ਼ਾਅੱਲਾ ਤਾਲਾ ਅਗਲੀ ਵਾਰੀ ਅਸੀਂ ਜ਼ਰੂਰ ਜਲਦੀ ਹੀ ਆਵਾਂਗੇ ਤੇ ਇੱਥੇ ਚੱਕਰ ਜ਼ਰੂਰ ਲਗਾਵਾਂਗੇ। ਠੀਕ। ਤੇ ਕਿੰਨੀ ਕੁ ਦੇਰ ਹੋ ਗਈ ਆਏ? ਅਸੀਂ ਸਵੇਰੇ 11 ਕੁ ਵਜੇ ਇੱਥੇ ਆ ਗਏ ਸੀ। ਅੱਛਾ, ਵਾਵਾ ਟਾਈਮ ਕਾਫੀ ਹੋ ਗਿਆ। ਹਾਂਜੀ, ਤਕਰੀਬਨ 2 ਵਜਣ ਦੇ ਵਾਲੇ 2 ਵਜਣ ਦੇ ਨੇ ਬਿਲਕੁਲ। ਤੇ ਮਾਰਕੀਟ ਵੀ ਗਏ? ਮਾਰਕੀਟ ਅਸੀਂ ਇਸ ਤੋਂ ਬਾਅਦ ਮਾਰਕੀਟ ਹੀ ਜਾਣਾ। ਅੱਛਾ, ਅੱਜ ਜਾਣਾ ਵਾ? ਜਾਣਾ। ਅੱਛਾ, ਆਰਾਮ ਨਾਲ ਅਸੀਂ ਬੈਠ ਕੇ ਅਸੀਂ ਪਹਿਲਾਂ ਦੇਖ ਲਈਏ ਕੀ ਹੋ ਰਿਹਾ ਹੈ। ਫਿਰ ਤਾਂ ਮਤਲਬ ਬਹੁਤ ਜ਼ਿਆਦਾ ਪੇਸ਼ੈਂਸ ਹੈ ਕਿ ਭਾਬੀ ਜੀ ਨਾਲ ਨੇ ਔਰ ਇੰਨਾ ਟਾਈਮ ਇੱਥੇ ਗੁਜ਼ਰ ਚੁੱਕਾ ਹੈ, ਅਜੇ ਤੱਕ ਮਾਰਕੀਟ ਨਹੀਂ ਨਹੀਂ, ਹੈ। ਸਾਡਾ ਜਾਣ ਤੇ ਦਿਲ ਨਹੀਂ ਕਰ ਰਿਹਾ। ਬਹੁਤ ਅੱਛਾ, ਵਧੀਆ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਨਾ। ਸਾਨੂੰ ਉਮੀਦ ਨਹੀਂ ਸੀ ਵੀ ਪਾਕਿਸਤਾਨ ਤੋਂ ਵੀ ਇੰਨੇ ਲੋਕ ਇੱਧਰ ਆਣਗੇ। ਅੱਛਾ। ਹਾਂਜੀ, ਸਾਨੂੰ ਲੱਗਦਾ ਸੀ ਵੀ ਇੱਥੇ ਕੁਝ ਕੁ ਚੰਦ ਹੀ ਲੋਕ ਹੀ ਨੇ ਜਿਹੜੇ ਇੰਡੀਆ ਤੋਂ ਇੱਥੇ ਆਏ ਹੋਣਗੇ, ਪਰ ਇੱਥੇ ਜਦੋਂ ਦੇਖਿਆ ਵੀ ਪਾਕਿਸਤਾਨ ਤੋਂ ਵੀ ਸਾਡੇ ਤੋਂ ਵੀ ਜ਼ਿਆਦਾ ਗਿਣਤੀ 'ਚ ਲੋਕ ਇੱਥੇ ਆਏ ਨੇ ਔਰ ਬੜੇ ਹੀ ਵਧੀਆ ਤਰੀਕੇ ਨਾਲ ਆਪਸ ਦੇ ਵਿੱਚ ਅਸੀਂ ਮਿਲ ਰਹੇ ਹਾਂ ਤੇ ਉਹ ਵੇਖ ਕੇ ਆਨੰਦ ਜਿਹਾ ਆ ਗਿਆ ਸਾਨੂੰ। ਅੱਛਾ, ਕੋਈ ਐਕਸਪੈਕਟੇਸ਼ਨ ਹੈ ਸੀ ਕਿ ਇੰਜ ਹੀ ਲੋਕਾਂ ਨਾਲ ਮਿਲਣਾ ਜੁਲਣਾ ਹੋਏਗਾ? ਨਹੀਂ, ਕਦੀ ਪਹਿਲਾਂ ਇਦਾਂ ਸੋਚਿਆ ਨਹੀਂ ਸੀ। ਆਉਣ ਲੱਗੇ ਸੋਚ ਕੇ ਆਏ ਸੀ ਕਿ ਉੱਥੇ ਪਾਕਿਸਤਾਨੀਆਂ ਨਾਲ ਮਿਲਾਂਗਾ ਜਾਂ ਬਸ ਸੋਚ ਕੇ ਆਏ ਸੀ ਕਿ ਜਾਵਾਂਗੇ, ਮੱਥਾ ਟੇਕਾਂਗੇ, ਆ ਜਾਵਾਂਗੇ? ਨਹੀਂ, ਜਿਵੇਂ ਕਿਸੇ ਵੀ ਗੁਰਦੁਆਰੇ ਜਾਂਦੇ ਹੋ। ਇਹ ਤਾਂ ਐਕਸਪੈਕਟੇਸ਼ਨ ਹੈਗੀ ਸੀ ਕਿ ਆਪਾਂ ਜਾ ਕੇ ਥੋੜੀ ਗੱਲਬਾਤ ਕਰਾਂਗੇ, ਕੋਸ਼ਿਸ਼ ਕਰਾਂਗੇ, ਪਤਾ ਨਹੀਂ ਅੱਗੋਂ ਕੀ ਰਿਸਪੌਂਸ ਮਿਲਦਾ। ਅੱਛਾ, ਵੈਸੇ ਕੀ ਸੋਚ ਰਿਹਾ ਸੀ, ਕਿੱਦਾਂ ਦੇ ਲੋਕੀ ਹੋਣਗੇ? ਲੋਕੀ ਤੇ ਸਾਰੇ ਵਧੀਆ ਨੇ। ਉੱਥੇ ਆਉਣ ਲੱਗਿਆ ਕੀ ਸੋਚਿਆ ਸੀਗਾ? ਨਹੀਂ, ਲੋਕੀ ਤਾਂ ਵਧੀਆ। ਸਾਨੂੰ ਉਮੀਦ ਨਹੀਂ ਸੀ ਵੀ ਇੰਨੇ ਲੋਕੀ ਮਿਲਣਗੇ। ਨਹੀਂ ਸੀ ਉਮੀਦ ਨਹੀਂ ਸੀ। ਪਰ ਸਫਾਈ ਵੀ ਜਿਹੜੀ ਇੱਥੇ ਬਹੁਤ ਵਧੀਆ ਸਫਾਈ ਹੈ, ਇੰਤਜ਼ਾਮ ਜਿਹੜੇ ਬਹੁਤ ਵਧੀਆ, ਮੇਨਟੇਨੈਂਸ ਬੜੀ ਅੱਛੀ ਕੀਤੀ ਹੈ। ਤੇ ਹੋਪਫੁਲੀ ਹੋਰ ਵੀ ਲੋਕ ਜਿਹੜੇ ਨੇ, ਜਿਹੜੇ ਵੀ ਇੰਡੀਆ ਤੋਂ ਆਉਣਾ ਚਾਹੁੰਦੇ ਨੇ, ਜ਼ਿਆਦਾ ਤੋਂ ਜ਼ਿਆਦਾ ਇੱਥੇ ਆਣਗੇ। ਬਿਲਕੁਲ। ਤੇ ਤੁਸੀਂ ਕਰਦੇ ਕੀ ਹੋ? ਮੈਂ ਤੇ ਮਿਸਿਸ ਨੇ, ਅਸੀਂ ਦੋਵੇਂ ਪ੍ਰੋਫੈਸਰ ਹਾਂ। ਅੱਛਾ, ਦੋਨੋਂ ਹੀ ਪ੍ਰੋਫੈਸਰ? ਦੋਵੇਂ ਅਸੀਂ ਪ੍ਰੋਫੈਸਰ ਹਾਂ। ਅਸੀਂ ਮੇਰੀ ਜੌਬ ਜਿਹੜੀ ਹੈ ਆਪਣੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ, ਤੇ ਇਹ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜਾ ਰਾਮਗੜੀਆ ਕਾਲਜ ਆਫ ਐਜੂਕੇਸ਼ਨ ਫਗਵਾੜਾ 'ਚ ਮੇਰੀ ਜੌਬ ਹੈ। ਮੇਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫॉर ਵੂਮਨ ਕਪੂਰਥਲਾ।
ਅੱਛਾ ਕਪੂਰਥਲਾ ਔਰ ਤੁਸੀਂ ਫਗਵਾੜਾ ਮੇਰਾ ਫਗਵਾੜਾ ਔਰ ਇਹ ਕਿਹੜੇ ਇਲਾਕੇ 'ਚ ਪੈਂਦੇ ਆ, ਕਿਹੜੇ ਸ਼ਹਿਰ 'ਚ, ਕਿਹੜੇ ਡਿਸਟ੍ਰਿਕਟ 'ਚ ਪੈਂਦੇ ਆ? ਜਲੰਧਰ ਦੇ ਕੋਲ ਹੈ ਵੈਸੇ, ਕਪੂਰਥਲਾ ਡਿਸਟ੍ਰਿਕਟ। ਅੱਛਾ ਅੱਛਾ ਵੈਸੇ ਜਲੰਧਰ ਦੇ ਕੋਲ ਹੈ। ਡਾਕਟਰ ਯੋਗੇਸ਼ ਸ਼ਰਮਾ ਮੇਰਾ ਨਾਮ ਹੈ ਜੀ। ਇਹ ਫਗਵਾੜਾ ਕਾਲਜ ਹੈ। ਅੱਛਾ। ਇਹ ਫਗਵਾੜਾ ਜਿਹੜਾ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਤੇ ਉੱਥੇ ਫਿਰ ਸਾਡੀ ਮੇਨ ਸਾਡਾ ਕੰਮ ਇਹੋ ਹੀ ਹੈ ਵੀ ਅਸੀਂ ਬੱਚਿਆਂ ਨੂੰ ਇਹੋ ਹੀ ਆਉਣ ਵੱਲ ਦਿੰਦੇ ਆ ਸਲਾਹ ਵੀ ਸ਼ਾਂਤੀ ਨਾਲ ਰਹੋ, ਪਿਆਰ ਨਾਲ ਰਹੋ। ਜਿੰਨਾ ਅਸੀਂ ਦੇਸ਼ ਦੋਵੇਂ ਪਿਆਰ ਨਾਲ ਰਵਾਂਗੇ ਸਾਡੇ ਦੋਵੇਂ ਦੇਸ਼ਾਂ ਦੀ ਉਨੀ ਹੀ ਜ਼ਿਆਦਾ ਉੱਨਤੀ ਹੋਵੇਗੀ। ਅੱਛਾ ਤੁਸੀਂ ਦੋਨੋਂ ਮਾਸ਼ਾਅੱਲਾ ਪ੍ਰੋਫੈਸਰ ਹੋ ਤੇ ਇੱਕ ਹੋਰ ਤੁਹਾਡੇ ਤੇ ਰਿਸਪੌਂਸਿਬਿਲਿਟੀ ਬਣਦੀ ਹੈ ਉਹ ਇਹ ਕਿ ਬਹੁਤ ਸਾਰੇ ਇੰਡੀਅਨ ਜਿਹੜੇ ਯੰਗਸਟਰਸ ਨੇ ਨਾ, ਯੂਥ ਨੂੰ ਉੱਥੇ ਸੁਣਿਆ ਵਾ ਕੋਈ ਰੂਮਰਸ ਚੱਲ ਰਹੇ ਨੇ, ਕੋਈ ਉਹਨਾਂ ਨੂੰ ਡਰਾਇਆ ਜਾ ਰਿਹਾ ਵਾ ਕਿ ਜੀ ਪਾਕਿਸਤਾਨ ਜਾਓਗੇ ਤੇ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗੂਗਾ ਜੀ ਜੀ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਕੰਟਰੀ ਨਹੀਂ ਜਾ ਸਕੋਗੇ। ਸ਼ਾਇਦ ਤੁਸੀਂ ਵੀ ਸੁਣਿਆ ਹੋਵੇਗਾ। ਜੀ ਜੀ ਤੇ ਇਹਦੇ ਬਾਰੇ ਤੁਸੀਂ ਕੋਈ ਰਿਸਰਚ ਕੀਤੀ ਆ? ਆਪਕੀ ਪ੍ਰੋਫੈਸਰ ਹੋ ਤੁਸੀਂ? ਹਾਂ, ਮੈਨੂੰ ਕਾਫੀ ਸੁਣਨ ਚ ਆਇਆ ਵੀ ਜਦੋਂ ਵੀ ਕਿਸੇ ਨੂੰ ਅਸੀਂ ਗੱਲ ਕਰਦੇ ਆ ਨਾ ਵੀ ਅਸੀਂ ਦਰਸ਼ਨ ਕਰਨ ਜਾਣਾ ਤਾਂ ਬਹੁਤ ਸਾਰਿਆਂ ਨੂੰ ਲੱਗਦਾ ਵੀ ਅਸੀਂ ਸਟੈਂਪ ਲੱਗੇਗੀ, ਪਰ ਇਦਾਂ ਦੀ ਕੋਈ ਗੱਲ ਨਹੀਂ ਹੈ। ਬਹੁਤ ਸਾਰੇ ਮੈਨੂੰ ਲੱਗਦਾ ਜਿੰਨੇ ਪਾਕਿਸਤਾਨ ਤੋਂ ਲੋਕ ਅਮਰੀਕਾ ਜਾਂਦੇ ਨੇ ਉਹ ਸ਼ਾਇਦ ਇੰਡੀਆ ਤੋਂ ਵੀ ਜ਼ਿਆਦਾ ਜਾਂਦੇ ਨੇ। ਬਹੁਤ ਜ਼ਿਆਦਾ। ਇਹ ਸਿਰਫ ਔਰ ਸਿਰਫ ਉਹ ਐਵੇਂ ਲੋਕਾਂ ਨੇ ਮਨਗੜਤ ਗੱਲਾਂ ਬਣਾਈਆਂ ਨੇ, ਇਸ ਬਾਰੇ ਕੋਈ ਯਕੀਨ ਕਰਨ ਦੀ ਲੋੜ ਨਹੀਂ। ਮੇਰੀ ਅੱਧੀ ਫੈਮਿਲੀ ਅਮਰੀਕਾ ਬੈਠੀ ਆ। ਹਾਂ, ਹਾਂਜੀ, ਤੁਸੀਂ ਆਪ ਆਉਂਦੇ ਹੀ ਜਾਂਦੇ ਦੇਖੋ, ਬਿਲਕੁਲ। ਇਸ ਤਰ੍ਹਾਂ ਦਾ ਕੋਈ ਵੀ ਚੱਕਰ ਨਹੀਂ ਹੈ। ਜਿਹਦਾ ਉਹਨਾਂ ਨੇ ਜਦੋਂ ਵੀਜ਼ਾ ਲੱਗਣਾ ਹੈ, ਚਾਹੇ ਕੈਨੇਡਾ ਦਾ ਲੱਗਣਾ ਹੈ, ਅਮਰੀਕਾ ਦਾ ਲੱਗਣਾ, ਉਹ ਪਰਸਨਸ ਦੀ ਖੁਦ ਦੀ ਕੀ ਉਹਦੇ ਕਰੈਕਟਰ ਕੀ ਹੈ, ਉਹਦੀਆਂ ਕੀ ਰਿਸਪੌਂਸਿਬਿਲਟੀਆਂ ਨੇ, ਉਹਦੀਆਂ ਫਾਈਨੈਂਸ਼ੀਅਲ ਕੰਡੀਸ਼ਨਸ ਕੀ ਨੇ, ਉਸ ਦੇ ਬੇਸ ਤੇ ਲੱਗਣਾ, ਨਾ ਅੱਛਾ, ਕਿ ਇਹ ਇੱਕ ਰਿਕੁਆਇਰਮੈਂਟ ਹੁੰਦੀ ਹੈ ਤੁਸੀਂ ਕਿਸੇ ਵੀ ਕੰਟਰੀ ਜਾਂਦੇ ਹੋ ਤੇ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗਦਾ ਵਾ ਜੀ। ਤੇ ਲੇਕਿਨ ਪਾਕਿਸਤਾਨ ਜਦੋਂ ਆਏ ਹੋ ਤੁਹਾਡੇ ਪਾਸਪੋਰਟ ਤੇ ਸਟੈਂਪ ਲੱਗਾ? ਨਹੀਂ, ਸਟੈਂਪ ਨਹੀਂ ਲੱਗੀ ਇਹ ਵਾਹਿਦ ਕੰਟਰੀ ਪਾਕਿਸਤਾਨ ਹੈ। ਤੁਸੀਂ ਪਾਕਿਸਤਾਨ ਆਉਂਦੇ ਹੋ ਤੇ ਤੁਹਾਡੇ ਪਾਸਪੋਰਟ ਤੇ ਸਟੈਂਪ ਨਹੀਂ ਲੱਗਦਾ। ਨਹੀਂ ਸਟੈਂਪ ਲੱਗਦਾ ਹੈ ਜਿਹੜੀ ਤੁਹਾਡੀ ਪੇ ਸਲਿੱਪ ਹੁੰਦੀ ਹੈ। ਹਾਂਜੀ, ETA ਦੇ ਉੱਤੇ ਸਟੈਂਪ ਲੱਗਦੀ ਹੈ, ਜਦ ਕਿ ਜਿਹੜੀ ਤੁਹਾਡੀ ਪਾਸਪੋਰਟ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੀ ਸਟੈਂਪ ਨਹੀਂ ਲੱਗਦੀ। ਅੱਛਾ ਜੀ, ਇਹ ਤੁਹਾਡੀ ਹੁਣ ਰਿਸਪੌਂਸਿਬਿਲਿਟੀ ਬਣਦੀ ਹੈ ਤੁਸੀਂ ਜਦੋਂ ਜਾਣਾ ਕਾਲਜ 'ਚ ਜੀ, ਤੇ ਆਪਣੇ ਸਟੂਡੈਂਟ ਨੂੰ ਅਵੇਅਰ ਕਰਨਾ ਵਾ ਕਿ ਇਹ ਜਿਹੜੇ ਰੂਮਰਸ ਚੱਲ ਰਹੇ ਨੇ ਇਹ ਗਲਤ ਨੇ, ਅਸੀਂ ਤੇ ਜਾ ਕੇ ਦੇਖ ਕੇ ਆਏ ਆ, ਸਟੈਂਪ ਲਗਵਾ ਕੇ ਆਏ ਆ ਕਿ ਕਿੱਥੇ ਸਟੈਂਪ ਲੱਗਾ ਵਾ। ਜ਼ਰੂਰ। ਤੇ ਹੋਰ ਜੀ ਬਹੁਤ ਸਾਰੇ ਲੋਕੀ ਤੁਹਾਨੂੰ ਦੇਖ ਰਹੇ ਨੇ ਜਿਹੜੇ ਆਉਣਾ ਚਾਹੁੰਦੇ ਨੇ, ਜੀ। ਉਹਨਾਂ ਨੂੰ ਕੋਈ ਮੈਸੇਜ ਦਿਓ ਜੀ। ਮੇਰਾ ਮੈਸੇਜ ਇਹੋ ਹੀ ਹੈ ਜੀ, ਜ਼ਰੂਰ ਆਓ, ਇੱਥੇ ਆ ਕੇ ਦੇਖੋ। ਬਹੁਤ ਹੀ ਅਸੀਂ ਜਿਹੜਾ ਇੱਕ ਮਿਲਵਰਤਨ ਵਾਲਾ ਇੱਥੇ ਵਾਤਾਵਰਨ ਹੈ, ਜਿਹੜੇ ਸਾਡੇ ਮੁਸਲਮਾਨ ਭਰਾ ਨੇ, ਭੈਣਾਂ ਨੇ, ਕਿੰਨੇ ਪਿਆਰ ਦੇ ਨਾਲ ਸਾਨੂੰ ਮਿਲ ਰਹੇ ਨੇ ਤੇ ਇੱਕ ਅਲੱਗ ਹੀ ਤਰ੍ਹਾਂ ਦੀ ਜਿਹੜੀ ਸਾਨੂੰ ਜਿਹੜੀ ਫੀਲਿੰਗ ਹੈ ਉਹ ਜਦੋਂ ਤੁਸੀਂ ਇੱਥੇ ਆਓਗੇ ਫੇਰ ਹੀ ਤੁਹਾਨੂੰ ਮਿਲੇ।